ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਆ ਜਾਓ ਫਿਰ ਸੋਹਣਿਓ, ਉਠੋ ਚਲਿਏ। ਮੌਸਮ ਅੱਜ ਵੀ ਜ਼ਬਰਦਸਤ ਹੈ। ਅੱਜ ਇੰਜੇ ਵੀ ਅੱਜ ਥੋੜੀ ਜਿਹੀ ਨਾ ਧੁੱਪ ਵੀ ਨਿਕਲੀ ਹੈ ਤੇ ਬੜਾ ਇੱਕ ਜਿਹੜਾ ਮੇਰਾ ਪ੍ਰਾਇਮਰੀ ਸਕੂਲ ਦੇ ਦੌਰ ਦੀ ਮੈਨੂੰ ਧੁੱਪ ਹੈ ਨਾ ਉਹ ਯਾਦ ਆ ਗਈ ਹੈ। ਛੋਟੇ ਹੁੰਦਿਆਂ ਦੀ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੀ ਸਾਫ਼ ਫਿਜ਼ਾ ਮੈਨੂੰ ਯਾਦ ਹੁੰਦੀ ਸੀ। ਤੇ ਬਾਰਿਸ਼ ਹੋਣੀ ਤੇ ਸਾਫ਼ ਸੁਥਰਾ ਬੜਾ ਮਜ਼ੇ ਦਾ ਮਾਹੌਲ ਬਣ ਜਾਣਾ। ਤੇ ਹੁਣ ਤੇ ਜਨਾਬ ਉੱਥੇ ਕੋਈ ਹਾਲ ਨਹੀਂ। ਖੈਰ ਚੰਗੀਆਂ ਗੱਲਾਂ ਕਰੀਏ। ਅੱਛਾ, ਅੱਜ ਇੰਜੇ ਕਿ ਅੱਜ ਨਾ ਮੇਰੇ ਇੱਕ ਬੜੇ ਅਜ਼ੀਜ਼ ਦੋਸਤ ਨੇ, ਉਹਨਾਂ ਦੀ ਬੇਟੀ ਦਾ ਜਨਾਜ਼ਾ ਸੀ। ਉਹਦੀ ਡੈਥ ਤੇ ਕੋਈ ਗਲਬਨ ਕੋ 7-8 ਦਿਨ ਪਹਿਲੇ ਹੋ ਗਈ ਸੀ। ਤੇ ਉਹ ਇੱਥੇ ਦਾ ਜਿਹੜਾ ਵੀ ਕੋਈ ਪ੍ਰੋਸੀਜਰ ਹੈ, ਉਹ ਡੈਡ ਬੋਡੀ ਜਿਹੜੀ ਹੈ ਨਾ ਉਹ ਸਾਨੂੰ ਉਹ ਕੱਲ੍ਹ ਮਿਲੀ। ਤਰੀਕੇਕਾਰ ਇਹ ਹੁੰਦਾ ਕਿ ਹਸਪੀਟਲ ਜਿਹੜਾ ਨਾ ਉਹ ਆਪਣੀ ਫਾਰਮੈਲਿਟੀਜ਼ ਕਰਕੇ ਤੇ ਫਿਰ ਜਿਹੜੀ ਸਾਡੀ ਤਕਫੀਨ ਕਮੇਟੀ ਹੁੰਦੀ ਹੈ ਨਾ ਉਹਦੇ ਹਵਾਲੇ ਉਹ ਬਾਡੀ ਕਰਤੀ ਜਾਂਦੀ ਹੈ। ਤੇ ਉਹ ਕੱਲ੍ਹ ਸਾਡੀ ਜਿਹੜੀ ਮਸਜਿਦ ਦੀ ਕਮੇਟੀ ਸੀ ਉਹਦੇ ਹਵਾਲੇ ਉਹ ਕਰ ਦਿੱਤੀ ਗਈ। ਤੇ ਅੱਜ ਉਹ ਬੱਚੀ ਦਾ ਜਨਾਜ਼ਾ ਪੜ੍ਹਿਆ ਗਿਆ ਤੇ ਜ਼ੋਰ ਦੀ ਨਮਾਜ਼ ਪਹਿਲੇ ਪੜ੍ਹੀ ਤੇ ਫਿਰ ਬਾਅਦ ਦੇ ਵਿੱਚ ਉੱਥੇ ਜਨਾਜ਼ਾ ਵੀ ਹੋਇਆ। ਤੇ ਫਿਰ ਉੱਥੇ ਜਿਹੜੀ ਦੁਆ ਮੰਗਵਾਈ ਨਾ ਜੀ ਮੌਲਵੀ ਸਾਹਿਬ ਨੇ, ਉਹਦੇ ਵਿੱਚ ਹੋਰ ਤੇ ਚਲੋ ਜਿਹੜੀਆਂ ਦੁਆਵਾਂ ਸਨ ਉਹਨਾਂ ਨੇ ਇਹ ਵੀ ਇੱਕ ਦੁਆ ਮੰਗਵਾਈ ਕਿ ਦੁਆ ਕਰੋ ਕਿ ਰੱਬ ਜਿਹੜਾ ਹੈ ਨਾ ਸਾਨੂੰ ਉਹ ਕੁਰਤੇ ਪਜਾਮੇ ਪਾਉਣ ਦੀ ਔਰ ਜੁੱਬੇ ਔਰ ਇਮਾਮੇ ਜਿਹੜਾ ਨਾ ਉਹਦੇ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਦੀ ਤੌਫੀਕ ਅਤਾ ਫਰਮਾਏ। ਤੇ ਫਿਰ ਮੈਨੂੰ ਇਕਬਾਲ ਯਾਦ ਆ ਗਿਆ ਕਿ ਹਾਂਜੀ मुल्ला की अज़ां और मुजाहिद की अज़ां और तो गला तो घूंट दिया अहले मदरसा ने तेरा, कहाँ से आए सदा ला इलाहा इल्लल्लाह। और किहड़ियां लुत्त गुड़तियां च साडे मौलवी साहब आप भी पे ते सन भी उन्हें भंबल गुस्से च पाए है। इतना कोई दिल खराब होया ना, बस कुछ ना पूछो। फिर मैं सोचा भी मौलवी ये एडा झल्ला भी नहीं हो सकता, ਇਹਦੀ ਜੁੱਬੇ ਮਾਮਿਆਂ ਦੀ ਦੁਕਾਨ ਹੋਣੀ ਹੈ ਇੱਥੇ ਕਿਧਰੇ ਨਾਲ ਹੀ ਮਸੀਤ ਦੇ ਵਿੱਚ ਹੀ। ਯਾਰੀ ਹੀ ਹੈ ਯਾਰੀ ਯਾਰ। ਬਸ ਆ ਸਾਡੀ ਕੌਮ ਦੇ ਇੱਥੇ ਬੇਸ਼ੁਮਾਰ ਮਸਾਇਲ ਨੇ, ਇਖਲਾਕੀ ਮਸਾਇਲ ਨੇ। ਯੂਥ ਬੜੀ ਗੁੰਮਰਾਹ ਹੈ, ਮਾਂ ਪਿਓ ਨੂੰ ਆਪ ਕੋ ਨਹੀਂ ਪਤਾ, ਫਿਰ ਅੱਗੋਂ ਉਹ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਪਤਾ ਨਹੀਂ। ਹੁਣ ਜਿਸ ਬੱਚੇ ਨੂੰ ਦੱਸੀ ਹੀ ਨਾ ਜਾਏ, ਜਿਹਨੂੰ ਪਤਾ ਹੀ ਕੋਈ ਨਹੀਂ, ਜਿਹੜੇ ਸਾਡੇ ਸੈਂਟਰ ਨੇ ਉੱਥੇ ਨੇਕੀ ਇਹ ਸਿਖਾਈ ਜੇ ਕਿ ਜੇ ਤੂੰ ਇਹ ਕੁੜਤਾ ਪਜਾਮਾ ਪਾ ਲਿਆ ਨਾ ਤਾਂ ਇਹ ਬੜੀ ਵੱਡੀ ਨੇਕੀ ਹੈ। ਉਸ ਕੌਮ ਦਾ ਕੀ ਬਣਨਾ ਜਿਹਦੇ ਮਾਮਾਰ ਇੰਜ ਦੇ ਹੋਣ ਦੇ, ਉਹ ਇਮਾਰਤ ਕਿਹੋ ਜਿਹੀ ਤਾਮੀਰ ਹੋਣੀ ਹੈ। ਯਾ ਅੱਲਾ ਸਨ ਅਮਾਨਤ ਦਿਆਨਤ ਔਰ ਸ਼ਰਾਫਤ ਔਰ ਇਲਮ ਵਾਲੇ ਰੋਲ ਮਾਡਲਸ ਦੇ ਸਨ, ਇਹਦੇ ਟੀਚਰ ਦੇ ਸਨ, ਜੁਹਲਾ ਤੋਂ ਬਚਾ। बड़ा ज़बरदस्त लग रहा है जैन जी। झूम रहे ने दरख्त और नीला आसमान है, बदल ने, सुकून है। अमेजिंग ब्यूटीफुल वर्ल्ड है। इस्लाम जड़ा है वो सन इंसान बनाने दी सही करदा है और सन बड़े इंसान बनाने दी सही करदा है, दर्स दिंदा है। और सानू रंग नस्ल लिबास जोग्राफियाई तकसीम इन सारिया चीज़ों तो बुलंदर करके एक बेहतर और शानदार इंसान बनाता है। पर सन इत्थे मौलवियां ने ना निक्कियां निक्कियां राजधानियां दे विच तकसीम कर दिता है अपने पैटी बिल्कुल छोटे जे मफाद वास्ते कि मेरे नां दा नारा लग जाए, मैन चंदा लभ जाए, मैन
मेरा कोई बोल बाला हो जाए। उसकी दुआ दे इस जड़ा बुनियाद और जड़ी ओदी सोच सी ना, उन्हें मैन साड़ के सुहा कर छड़िया अज। मन बड़ी अच्छी गल लगी, मेरे नाल मेरे दोस्त आ बेटा खड़ा सी ते मैन कहंदा है, वो बच्ची जिदा जनाजा सी ना, ਉਹਦਾ ਨਾਂ ਲੈ ਕੇ ਕਹਿੰਦਾ ਕਿ ਮੈਂ ਇਹਨੂੰ ਕਦੀ ਹਰਟ ਨਹੀਂ ਸੀ ਕੀਤਾ। तो मैंने इन्ना अच्छा लगा ना, छोटा बच्चा सी ना, तो बच्चे फिर आपस इंटरैक्शन ਹੁੰਦਾ ਖੇਡਦੇ ਸਨ ਤੇ ਉਹ ਯਾਦ ਕਰ ਰਿਹਾ ਸੀ ਉਹ ਜਦੋਂ ਗੱਲਾਂ ਹੋ ਰਹੀਆਂ ਸਨ ਜਿਹੜੇ ਮਰਹੂਮੈਨ ਨੇ। ਦੋ ਜਨਾਜ਼ੇ ਸਨ, ਇਹ ਤੇ ਛੋਟੀ ਬੱਚੀ ਸੀ ਤੇ ਇੱਕ ਬਜ਼ੁਰਗ ਖਾਤੂਨ ਸਨ, ਇੱਕ ਉਹਨਾਂ ਦਾ ਸੀ। ਸੋ ਕੋਸ਼ਿਸ਼ ਕਰੀਏ ਕਿ ਅਸੀਂ ਇੱਕ ਦੂਜੇ ਨੂੰ ਹਰਟ ਨਾ ਕਰੀਏ। ਅੱਲਾਹ ਤਾਲਾ ਜਿਹੜਾ ਨਾ ਉਹ ਸਭ ਤੋਂ ਜ਼ਿਆਦਾ ਖੁਸ਼ ਹੁੰਦਾ ਹੈ ਜਦੋਂ ਅਸੀਂ ਕਿਸੇ ਦਾ ਦਿਲ ਰੱਖਨੇ ਆ। ਰੱਬ ਜਿਹੜਾ ਨਾ ਉਹ ਟੁੱਟੇ ਦਿਲਾਂ 'ਚ ਰਹਿੰਦਾ ਤੇ ਉਹ ਕਿਹਾ ਗਿਆ ਕਿ ਦਿਲ ਬਦਸਤਾਵਰ ਕੇ ਹਜੇ ਅਕਬਰਸਤ, ਕਿ ਕਿਸੇ ਦਾ ਦਿਲ ਰੱਖ ਲੈਣਾ ਜਿਹੜਾ ਨਾ ਉਹ ਵੱਡਾ ਹੱਜ ਹੈ। ਕਿਸੇ ਨਾਲ ਨੇਕੀ ਕਰਨਾ ਫਿਰ ਉਹਦੇ ਤੇ ਦੈਨ ਚਾੜਦੇ ਰਹਿਣਾ, ਇਹ ਆਪਣੀ ਨੇਕੀ ਬਰਬਾਦ ਕਰ ਲੈਣ। ਇਹ ਕੁਰਾਨ 'ਚ ਲਿਖਿਆ ਹੈ ਕਿ ਇਸ ਤਰ੍ਹਾਂ ਤੁਸੀਂ ਆਪਣੀ ਨੇਕੀ ਬਰਬਾਦ ਕਰ ਲੈਂਦੇ ਹੋ। ਜਿਹੜੀ ਵੀ ਨੇਕੀ ਕਰੋ ਉਹ ਤਾਂ ਹੀ ਤੋੜ ਚੜਨੀ ਹੈ ਜੇ ਤੁਸੀਂ ਉਹ ਖਾਲਿਸਤਨ ਰੱਬ ਵਾਸਤੇ ਕਰਦੇ ਹੋ। ਤੇ ਜੇ ਤੁਸੀਂ ਨਵਾਜ਼ ਸ਼ਰੀਫ ਔਰ ਸ਼ੌਕਤ ਖਾਨਮ ਤੇ ਚੰਦਾ ਸ਼ੰਦਾ ਦੇ ਕੇ ਤੇ ਬਾਅਦ 'ਚ ਪਿੱਟਦੇ ਰਹੋ ਕਿ ਹਾਏ ਮੈਂ ਇਹਨੂੰ ਪੈਸੇ ਦਿੱਤੇ ਸਨ ਤੇ ਹੁਣ ਇਹ ਮੇਰੀ ਗੱਲ ਨਹੀਂ ਸੁਣਦਾ ਮੰਨਦਾ, ਤੇ ਉਹ ਤੁਸੀਂ ਉਹ ਇਹਦਾ ਮਤਲਬ ਤੁਸੀਂ ਉਹ ਨਹੀਂ ਦਿੱਤੇ ਸਨ ਗੱਲ ਸੁਣਾਉਣ ਵਾਸਤੇ, ਤੁਸੀਂ ਕੋਈ ਨੇਕੀ ਵਾਸਤੇ ਨਹੀਂ ਸੀ ਕੀਤਾ ਕਿ ਵੀ ਇਹ ਮੈਂ ਰਹਿ ਲੀਲਾ ਪੈ ਦੇਣਾ ਕਿ ਵੀ ਇਹਦੇ ਨਾਲ ਕੋਈ ਗਰੀਬਾਂ ਦਾ ਇਲਾਜ ਹੋ ਜਾਏਗਾ। ਤੇ ਬਿਲਕੁਲ ਇਹੀ ਚੀਜ਼ ਜਿਹੜੀ ਹੈ ਨਾ, ਅਗਰ ਅਸੀਂ ਆਪਣੇ ਕਿਸੇ ਨੌਕਰ ਤੇ ਜਿਹੜਾ ਘਰ ਦੇ ਮੁਲਾਜ਼ਮ ਹੈ ਉਹਨੂੰ ਤਨਖਾਹ ਤੋਂ ਇਲਾਵਾ ਅਸੀਂ ਉਹਨੂੰ ਕੋਈ 150 ਉੱਤੇ ਦੇ ਛੱਡਦੇ ਹਾਂ ਤੇ ਫਿਰ ਅਸੀਂ ਉਹਨੂੰ ਸੁਣਾਉਂਦੇ ਰਹਿੰਦੇ ਹਾਂ ਕਿ ਤੂੰ ਛੁੱਟੀ ਮੰਗਣੀ ਹੈ, ਅਸੀਂ ਤੇਰੇ ਵਾਸਤੇ ਇਹ ਕਰਨੇ, ਅਸੀਂ ਤੇਰੇ ਵਾਸਤੇ ਇਹ ਕਰਨੇ ਆ, ਅਗਲੇ ਦਿਨ ਵੀ ਤੈਨੂੰ ਪੈਸੇ ਦਿੱਤੇ ਨੇ। ਤੇ ਇਹਦਾ ਮਤਲਬ ਉਹ ਤੁਸੀਂ ਉਹ ਖੈਰਾਤ ਨਹੀਂ ਸੀ ਕੀਤੀ, ਉਹ ਤੁਸੀਂ ਉਹਨੂੰ ਕਾਣਿਆਂ ਕਰਨ ਦੀ ਕੋਸ਼ਿਸ਼ ਕੀਤੀ। ਇਹਦਾ ਤਵੱਕੂ ਅੱਗੇ ਨਾ ਰੱਖਿਓ ਕਿ ਵੀ ਅੱਗੇ ਜਾ ਕੇ ਤੁਹਾਨੂੰ ਇਹਦਾ ਕੋਈ ਸਵਾਬ ਮਿਲਣਾ। ਇਹ ਜੋ ਕੁਝ ਨਾ ਘੇਰਾ ਘਾਟੀ ਤੁਸੀਂ ਇੱਥੇ ਵਾਸਤੇ ਪੇ ਕਰਦੇ ਹੋ। ਨੇਕੀ ਉਹ ਜਿਹੜੀ ਤੁਸੀਂ ਰੱਬ ਵਾਸਤੇ ਖਾਲਸ ਹੋ ਕੇ ਕਰਦੇ ਹੋ। ਬਿਲਕੁਲ ਉਹ ਹੀ ਅਸੂਲ ਹੈ ਜੋ ਕੁਰਬਾਨੀ ਦਾ ਹੈਗਾ ਵੀ ਜੇ ਤੁਸੀਂ ਕੁਰਬਾਨੀ ਜਿਹੜੀ ਹੈ ਉਹ ਦਿੱਤੀ ਹੈ ਸ਼ੋਸ਼ ਪੱਕੇ ਵਾਸਤੇ ਕਿ ਬੜੀ ਵੱਡੀ ਮਹਿੰਗਾ ਅੱਜ ਮੈਂ ਬੈਲ ਦਿੱਤਾ ਹੈ ਤੇ ਬੱਕਰਾ ਬੜਾ ਮਹਿੰਗਾ ਦਿੱਤਾ ਹੈ, ਤੇ ਉਹ ਰੱਬ ਤਾਲਾ ਕੋਲ ਤੇ ਤੁਹਾਡਾ ਤਕਵਾ ਪਹੁੰਚਦਾ। ਤੇ ਇੰਝ ਹੀ ਬਾਹਮ ਇਨਸਾਨਾਂ ਦੇ ਨਾਲ, ਜਾਨਵਰਾਂ ਦੇ ਨਾਲ, ਪੌਦਿਆਂ ਦੇ ਨਾਲ, ਪਰਿੰਦਿਆਂ ਦੇ ਨਾਲ ਜੋ ਵੀ ਤੁਸੀਂ ਮਿਹਰਬਾਨੀ ਕਰਦੇ ਹੋ, ਜੇ ਤੁਹਾਡੀ ਨੀਅਤ ਉਹ ਰੱਬ ਰਾਜ਼ੀ ਕਰਨ ਵਾਸਤੇ, ਤੇ ਫਿਰ ਉਹ ਫਲੇ ਫੁੱਲੇ ਦਾ, ਫਿਰ ਉਹਦਾ ਤੁਹਾਨੂੰ ਰੱਬ ਇੰਨਾ ਦੇਦਾ ਵੀ ਅਸੀਂ ਸੋਚ ਵੀ ਨਹੀਂ ਸਕਦੇ। ਤੇ ਜੇ ਅਸੀਂ ਉਹਦੀ ਤਵੱਕੋ ਬੰਦਿਆਂ ਤੋਂ ਰੱਖੀਏ ਤੇ ਉਹ ਫਿਰ ਉਤਨਾ ਕੀ ਮਿਲੇਗਾ ਜਿਤਨਾ ਤੁਸੀਂ ਬੰਦੇ ਤੋਂ ਤਵੱਕੇ ਕਰ ਸਕਦੇ ਹੋ। ਅੱਲਾਹ ਤਾਲਾ ਸਾਡੇ ਸਾਰੇ ਮਰਹੂਮਾਨ ਦੀ ਮਗਫਰਤ ਫਰਮਾਏ, ਉਹਨਾਂ ਸਾਰਿਆਂ ਨੂੰ ਜੰਨਤਾਂ ਵਿੱਚ ਆਲਾ ਮਕਾਮ ਅਤਾ ਫਰਮਾਏ, ਉਹਨਾਂ ਦੇ ਗੁਨਾਹ ਮਾਫ ਕਰ ਦੇ ਤੇ ਉਹਨਾਂ ਦੀਆਂ ਨੇਕੀਆਂ बढ़ा ਦੇ। ਦੁਨੀਆ 4 ਦਿਨਾਂ ਦੀ ਮਤਾਏ ਗਰੂਰ ਹੈ। ਇੱਕ ਇਹ ਜਿਹੜੀ ਦੁਨੀਆ ਨਾ ਇਹਦੇ ਵਿੱਚ ਇੰਨੇ ਕੋਈ ਰੰਗ ਰੂਪ ਤੇ ਰੰਗੋ ਨੂਰ ਹੈ ਨਾ ਕਿ ਉਹ ਬੰਦੇ ਨੂੰ ਸਿੱਧੀ ਰਾਹ ਤੋਂ ਹਟਾ ਦਿੰਦਾ। ਰੱਬ ਨੇ ਜਦੋਂ ਜੰਨਤ ਬਣਾਈ ਨਾ ਤੇ ਜਿਬਰੀਲ ਨੂੰ ਆਖਿਆ ਕਿ ਵੀ ਜਾ ਵੇਖ ਕੇ ਆ ਜ਼ਰਾ ਜੰਨਤ ਦਾ एनवायरनमेंट ਵੇਖ ਕੇ ਆ ਕਿਵੇਂ
ਤੇ ਉਹ ਜਬਰੀਲ ਗਏ ਤੇ ਉਹਨਾਂ ਵੇਖਿਆ ਤੇ ਉਹ ਜੰਨਤ ਨੂੰ ਜਿਹੜਾ ਨਾ ਉਹ ਬੜੀਆਂ ਡਾਢੀਆਂ ਸ਼ਾਵਾਂ ਨਾਲ ਨਾਪਸੰਦੀਦਾ ਚੀਜ਼ਾਂ ਦੇ ਨਾਲ ਜਿਹੜਾ ਨਾ ਉਹਨਾਂ ਫੀਲ ਕੀਤਾ ਕਿ ਵੀ ਉਹਨੂੰ ਕਵਰ ਕੀਤਾ ਗਿਆ ਉਹਦਾ ਰਸਤਾ ਜਿਹੜਾ ਸੀ ਤੇ ਮੁਸ਼ਕਲਾਂ ਸਨ। ਤੇ ਉਹ ਵਾਪਸ ਆਏ ਤੇ ਉਹਨਾਂ ਆਖਿਆ ਜੀ ਉਹ ਜੰਨਤ ਵਿੱਚ ਤੇ ਕੋਈ ਲੱਗਦਾ ਆਪਣੇ ਦਾ ਉਹ ਕਾਫੀ ਮੁਸ਼ਕਲ ਕੰਮ ਹੈ। ਤੇ ਫਿਰ ਕਿਹਾ ਗਿਆ ਕਿ ਹੁਣ ਮੈਂ ਜਹੰਨਮ ਬਣਾਈਏ ਜਾਂ ਜਹੰਨਮ ਵੀ ਵੇਖ ਕੇ ਆ। ਤੇ ਹਜ਼ਰਤ ਜਬਰੀਲ ਗਏ ਤੇ ਜਹੰਨਮ ਜਿਹੜੀ ਸੀ ਉਹ ਬੜੇ ਖੁਸ਼ਨੁਮਾ ਚੀਜ਼ਾਂ ਦੇ ਨਾਲ ਉਹਦਾ ਰਸਤਾ ਮੁਜ਼ੱਯਨ ਸੀ, ਬੜਾ ਉੱਥੇ ਜਿਹੜਾ ਨਾ ਬੜੇ ਖੇਡ ਤਮਾਸ਼ੇ ਸਨ। ਤੇ ਉਹਨਾਂ ਆਖਿਆ ਜਹੰਨਮ ਜਿਹੜੀ ਉਹ ਤੇ ਤਾਂ ਮੁਸ਼ਕਿਲ ਹੀ ਹੈ ਕੋਈ ਬਚੇ, ਉਹ ਤੇ ਬੜਾ ਐ ਤਿਲਕਣ ਰਸਤਾ ਹੈ। ਸੋ ਜਨਾਬ ਇਹ ਜਿਹੜਾ ਸਾਡਾ ਨਫਸ ਹੈ ਨਾ ਇਹਦੇ ਤੇ ਕਾਬੂ ਪਾਣਾ ਤੇ ਫੇਰ ਹੀ ਕੁਝ ਹਾਸਲ ਹੋਣਾ, ਵਰਨਾ ਜਿਹੜਾ ਨਫਸ ਹੈ ਨਾ ਇਹ ਬੰਦੇ ਨੂੰ ਇਹ ਬਰਬਾਦ ਕਰ ਛੱਡਦਾ। ਤੇ ਨਫਸ ਤੇ ਕਾਬੂ ਪਾਉਣ ਦੇ ਜਿਹੜੇ ਤਰੀਕੇ ਨਾ ਉਹ ਤਸਲੀਮੋ ਰਜ਼ਾ ਹੈ ਰੱਬ ਦੇ ਅੱਗੇ, ਕਿ ਜਦੋਂ ਬੰਦਾ ਆ ਛੱਡਦਾ ਨਾ ਕਿ ਮੈਂ ਨਾ ਹੀ ਸਭ ਤੂੰ, ਕਿ ਤੁਸੀਂ ਆਪਣੀ ਖਾਹਿਸ਼ ਆਪਣਾ ਨਫਸ ਜਿਹੜਾ ਨਾ ਉਹਨੂੰ ਮੁਤੀ ਕਰ ਦੇਣਾ ਰੱਬ ਦੇ ਅੱਗੇ ਤੇ ਉਹਦੀ ਮੰਨ ਲੈਣੀ ਹੈ ਤੇ ਫਿਰ ਤੁਸੀਂ ਕਾਮਯਾਬ ਹੋ। ਫਿਰ ਇੱਥੇ ਵੀ ਸੁੱਖ ਹੈ ਤੇ ਅੱਗੇ ਵੀ ਸੁੱਖ ਹੈ। ਲਓ ਜਨਾਬ ਆਪਣਾ ਦੁਆਲੇ ਸਾਰਿਆਂ ਦਾ ਖਿਆਲ ਰੱਖੋ ਤੇ ਖੁਸ਼ ਰਿਹਾ ਕਰੋ ਤੇ ਖੁਸ਼ ਰੱਖਿਆ ਕਰੋ। ਅੱਲਾਹ ਤਾਲਾ ਤੁਹਾਨੂੰ ਜਜ਼ਾਏ ਖੈਰ ਦੇ ਤੇ ਰੱਬ ਰੱਖਾ। ਮਿਲਣੇ ਆ ਫਿਰ ਅਗਲੇ ਵਲੌਗ 'ਚ। ਅੱਲਾਹ ਹਾਫਿਜ਼।